ਤੇ ਜਦ ਰੋਲੇ ਪਏ ਆ ਤੇ ਅਸੀਂ ਉਹਨੂੰ ਬਾਇਜ਼ਤ ਨਾਲ ਦੇ ਪਿੰਡ ਦਕੋਹੇ ਅੱਛਾ ਕੈਂਪ ਵਿੱਚ ਛੱਡ ਕੇ ਆਏ। ਔਰ ਸਾਡੇ ਪਿੰਡ ਤੋਂ ਰੋਜ਼ ਰੋਟੀ ਪਾਣੀ ਦਾਲ ਬਣਾ ਕੇ ਉਹਨਾਂ ਨੂੰ ਜਾਂਦੀ ਸੀ ਤੇ ਉਹਨਾਂ ਨਾਲ ਰਾਬਤਾ ਰੱਖਿਆ। 3 ਮਹੀਨੇ ਉੱਥੇ ਰਹੇ। ਕਦੇ ਕੋਈ ਮਾੜਾ ਇਦਾਂ ਦਾ ਪੇਸ਼ ਆਇਆ ਵਾਕਿਆ ਜਿਹਨੂੰ ਤੁਸੀਂ ਕਹਿੰਦੇ ਵੀ ਯਾਰ ਆ ਸਾਡੇ ਨਾਲ ਮਾੜਾ ਹੋ ਗਿਆ? ਬਿਲਕੁਲ ਨਹੀਂ। ਪਿਛਲੇ 18 ਸਾਲ ਚ ਬਿਲਕੁਲ ਇਦਾਂ ਦੀ ਗੱਲ ਦੇਖੀ ਨਹੀਂ। ਜਿੱਥੇ ਵੀ ਜਾਈਏ ਇੱਜ਼ਤ ਪਿਆਰ ਮਾਣ ਮਿਲਦਾ। ਦੁਕਾਨਦਾਰ ਕੋਲ ਚਲ ਜਾਈਏ, ਕਿਤੇ ਬਾਹਰ ਚਲ ਜਾਈਏ, ਘੁੰਮਣ ਚਲ ਜਾਈਏ, ਹਰ ਜਗ੍ਹਾ ਸਰਦਾਰ ਸਾਹਿਬ ਸਰਾਜ ਜੀ ਕਹਿ ਕੇ ਉਹ ਸਾਨੂੰ ਮੁਖਾਤਬ ਹੁੰਦੇ ਆ। ਬੜੇ ਪਿਆਰ ਦੇ ਨਾਲ ਸਤਿਕਾਰ ਕਰਦੇ ਆ ਜੀ। ਪਗੜੀ ਨੂੰ ਲੋਕ ਮੰਨਦੇ ਆ। ਬਿਲਕੁਲ ਬਿਲਕੁਲ ਬਿਲਕੁਲ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की पहुंची है जी ननकाना साहब, जिथे साडे चढ़ते पंजाब तो या दुनिया के ਵੱਖ-ਵੱਖ मुल्कों चो जिहड़े पंजाबी जिथे जिथे बैठे आ सिख बरादरी नाल ताल्लुक आ वो इत्थे पाकिस्तान च आए हुए आ 594 गुरपुर उत्ते। बहुत सारे साडे जानने वाले भी सानू इत्थे मिलदे जिन्हां विच जरनैल सिंह रंधावा साहब भी सानू मिले आ ते अपने बाहरों आए आ। इन्हां नू पुछदे आ कि इन्हां नू इत्थे आके किहो जिहा लगा जी। पहले तो जी तुहानू जी आयां नू कहदे बहुत बहुत शुक्रिया जी पाकिस्तान की धरती ते। बहुत बहुत शुक्रिया। हुण तुसीं दसो भी चढ़दे तो कित्थों आ ते आए इस टाइम कित्थों आ? मैं जरनैल सिंह रंधावा पिंड धनोवाली जलंधर कैंट अच्छा पंजाब ते यूके रहना ग्रेवज़ एंड। अच्छा ग्रेवज़ एंड दी संगतां ते धनोवाली दी संगतां नू मेरी वाहिगुरू जी का खालसा वाहिगुरू जी की फतेह। गुरु नानक देव जी महाराज दे जन्म दिन दी बहुत बहुत सारिआं नू ही मुबारकां। अच्छा जी, ਤੁਹਾਡਾ ਕਿੰਨਾ ਚੱਕਰ ਹੈ ਇੱਥੇ? 6ਵਾਂ ਹੈ ਜੀ। 6ਵਾਂ ਚੱਕਰ ਆ? ਹਾਂਜੀ ਠੀਕ ਹੈ। ਤੇ ਹਰ ਵਾਰੀ ਤੁਹਾਨੂੰ ਮੁxtਲਫ ਤਜਰਬਾ ਹੁੰਦਾ ਹੋਣਾ ਆ, ਮੁxtਲਫ ਲੋਕ ਮਿਲਦੇ ਹੋਣੇ ਆ। ਕੀ ਇਹਨਾਂ 6 ਚੱਕਰਾਂ ਦੇ ਵਿੱਚ ਕੀ ਖੱਟਿਆ, ਕੀ ਪਾਇਆ, ਕੀ ਗਵਾਇਆ? ਸਭ ਤੋਂ ਵੱਡੀ ਗੱਲ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ ਮੈਂ ਭਾਗਾਂ ਵਾਲਾ ਸਮਝਦਾ। ਦੂਸਰਾ, ਜਿਸ ਮੁਲਕ 'ਚ ਮੈਂ ਆਉਣਾ ਆ ਮੈਨੂੰ ਆਪਣਾ ਘਰ ਲੱਗਦਾ, ਕਿਉਂਕਿ ਇੱਥੋਂ ਇੰਨਾ ਪਿਆਰ ਮਿਲਦਾ, ਇੰਨੀ ਮੁਹੱਬਤ ਮਿਲਦੀ ਆ, ਇੰਨੀ ਸਾਡੀ ਸਿਕਿਉਰਿਟੀ ਸਿਸਟਮ ਅੱਛਾ ਆ ਜੀ ਜੀ। ਤੇ ਉਹ ਦੇਖ ਕੇ ਮਨ ਖੁਸ਼ ਹੁੰਦਾ ਤੇ ਦਿਲ ਕਰਦਾ ਕਿ ਹਰ ਸਾਲ ਆਈਏ, ਬਾਰ-ਬਾਰ ਆਈਏ। ਤਾਂ ਬਹੁਤ ਖੁਸ਼ ਹੋ ਕੇ ਜਾਈਦਾ ਔਰ ਜਾ ਕੇ ਲੋਕਾਂ ਕੋ ਦੱਸੀਦਾ ਵੀ ਉੱਥੇ ਦਾ ਆਵਾਮ ਸਾਨੂੰ ਕਿੰਨਾ ਪਿਆਰ ਕਰਦਾ ਤੇ ਉਹ ਪੁਲਿਸ ਕਿੰਨੀ ਅੱਛੀ ਆ ਪੰਜਾਬ ਦੀ। ਸਭ ਤੋਂ ਵੱਡੀ ਗੱਲ ਹੈ ਪੁਲਿਸ ਦੀ ਜਿਹੜੀ ਸਿਕਿਉਰਿਟੀ ਆ ਨਾ ਉਹ ਲਾਜਵਾਬ ਆ। ਹਾਂਜੀ। ਕਦੇ ਕੋਈ ਮਾੜਾ ਇਦਾਂ ਦਾ ਪੇਸ਼ ਆਇਆ ਵਾਕਿਆ ਜਿਹਨੂੰ ਤੁਸੀਂ ਕਹਿੰਦੇ ਵੀ ਯਾਰ ਆ ਸਾਡੇ ਨਾਲ ਮਾੜਾ ਹੋ ਗਿਆ? ਬਿਲਕੁਲ ਨਹੀਂ। ਪਿਛਲੇ 18 ਸਾਲ ਚ ਬਿਲਕੁਲ ਇਦਾਂ ਦੀ ਗੱਲ ਦੇਖੀ ਨਹੀਂ। ਜਿੱਥੇ ਵੀ ਜਾਈਏ ਇੱਜ਼ਤ ਪਿਆਰ ਮਾਣ ਮਿਲਦਾ। ਦੁਕਾਨਦਾਰ ਕੋਲ ਚਲ ਜਾਈਏ, ਕਿਤੇ ਬਾਹਰ ਚਲ ਜਾਈਏ, ਘੁੰਮਣ ਚਲ ਜਾਈਏ, ਹਰ ਜਗ੍ਹਾ ਸਰਦਾਰ ਸਾਹਿਬ ਸਰਾਜ ਜੀ ਕਹਿ ਕੇ ਉਹ ਸਾਨੂੰ ਮੁਖਾਤਬ ਹੁੰਦੇ ਆ। ਬੜੇ ਪਿਆਰ ਦੇ ਨਾਲ ਸਤਿਕਾਰ ਕਰਦੇ ਆ ਜੀ। ਪਗੜੀ ਨੂੰ ਲੋਕ ਮੰਨਦੇ ਆ। ਬਿਲਕੁਲ ਬਿਲਕੁਲ ਬਿਲकुल। ਮੈਂ ਇਹ ਚਾਹੁੰਦਾ ਕਿ ਪ੍ਰਮਾਤਮਾ ਵਾਹਿਗੁਰੂ ਅੱਲਾਹ ਤਾਲਾ ਇਹਨਾਂ ਨੂੰ ਲੰਬੀ ਉਮਰ ਦੇਵੇ ਤੇ ਤਰੱਕੀ ਬਖਸ਼ੇ, ਖੁਸ਼ ਰੱਖੇ। ਸਰਦਾਰ ਸਾਹਿਬ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ? ਧਨੋਵਾਲੀ ਪਿੰਡ ਹੈ ਜੀ। ਜ਼ਿਲ੍ਹਾ ਕਿਹੜਾ ਲੱਗਦਾ? ਜਲੰਧਰ। ਹਾਂਜੀ। ਇਹ ਕਿੱਧਰਲੀ ਸਾਈਡ ਨੂੰ ਪੈ ਜਾਂਦਾ? ਹੋ ਗਿਆ? ਨਹੀਂ ਹੋ ਰਿਹਾ। ਅੱਛਾ ਜੀ। ਇਹ ਕਿੱਧਰਲੀ ਸਾਈਡ ਨੂੰ? ਇਹ ਜਲੰਧਰ ਕੈਂਟ ਹੈ ਜੀ, ਸੀਟੀ ਰੋਡ ਦੇ ਉੱਤੇ ਆ ਜਲੰਧਰ ਤੋਂ। ਹਾਂਜੀ। ਤੇ 4 ਮੀਲ ਦੂਰ ਤੇ ਪਿੰਡ ਧਨੋਵਾਲੀ ਆ। ਅੱਛਾ। ਤੇ ਨੇੜੇ ਕਿਹੜੇ ਪਿੰਡ ਲੱਗਦੇ ਆ? ਬਿਣਗਾ, ਦਕੋਹਾ, ਦਕੋਹਾ, ਪ੍ਰਾਗਪੁਰ, ਸਲੇਮਪੁਰ, ਤਲਨ ਸਾਹਿਬ ਤੇ ਕੋਟਲੀ, ਇਹ ਸਾਰੇ ਨਾਲ ਲੱਗਦੇ। ਆਪਣੇ ਜਿਹੜੇ ਬਜ਼ੁਰਗ ਆ ਸ਼ੁਰੂ ਤੋਂ ਉੱਥੇ ਰਹਿਣ ਵਾਲੇ ਆ? ਉੱਥੋਂ ਦੇ ਰਹਿਣ ਵਾਲੇ ਆ, ਇੱਥੋਂ ਨਹੀਂ ਗਏ? ਹਾਂਜੀ। ਉੱਥੋਂ ਤੁਹਾਡੇ ਕੋਲ ਉੱਠ ਕਿੱਥੇ ਆਇਆ? ਆਪਣੇ ਪਿੰਡ ਚੋਂ ਉੱਠ ਕੇ ਪਾਕਿਸਤਾਨ ਚ ਆਇਆ? ਹਾਂਜੀ। ਮੈਂ ਉਹ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ। ਮੈਂ ਤੁਹਾਡੀਆਂ ਵੀਡੀਓ ਦੇਖ ਕੇ ਮੇਰੇ ਦਿਲ 'ਚ ਬੜਾ ਇਸ ਗੱਲ ਦਾ ਹੋਇਆ। ਮੈਂ 1.5 ਸਾਲ ਦਾ ਸੀ ਜਦ ਪਾਰਟੀਸ਼ਨ ਹੋਈ ਆ ਤੇ ਮੇਰੇ ਦਿਲ ਸੀਗਾ ਵੀ ਸਾਡੇ ਪਿੰਡ ਕਿੰਨੇ ਮੁਸਲਮਾਨ ਘਰ ਰਹਿੰਦੇ ਸੀਗੇ। ਕੁਦਰਤੀ ਮੇਰੇ ਦਿਲ 'ਚ ਆਇਆ ਤੇ ਉਹਨਾਂ ਦਾ ਕੀ ਬਣਿਆ। ਮੈਂ ਜਾਣਨ ਦੀ ਕੋਸ਼ਿਸ਼ ਕੀਤੀ 2 ਸਾਲ ਪਹਿਲਾਂ। ਅੱਛਾ। ਤੇ ਫਿਰ ਮੈਨੂੰ ਕੋਈ ਬਜ਼ੁਰਗ ਨਹੀਂ ਮਿਲਿਆ ਤੇ 2 ਮੇਰੇ ਕਜ਼ਨ, ਮਤਲਬ ਪਿੰਡ ਤੋਂ ਕਜ਼ਨ ਸੀਗੇ ਜਿਹੜੇ 96 ਸਾਲ ਦੀ ਇੱਕ ਦੀ ਉਮਰ ਹੋ ਕੇ ਉਹ ਪਿਛਲੇ ਹਫਤੇ ਮੇਰਾ ਕਜ਼ਨ ਫੌਤ ਹੋਇਆ। ਇੱਕ 2 ਸਾਲ ਹੋਏ ਆ ਤਰਸੇਮ ਸਿੰਘ, ਉਹਨੂੰ ਉਹ ਪਹਿਲਾਂ ਹੋ ਗਿਆ। ਉਹਨਾਂ ਨੂੰ ਮੈਂ ਰਾਬਤਾ ਕੀਤਾ ਤੇ ਉਹਨਾਂ ਤੋਂ ਮੈਂ ਆਪਣੀ ਪੂਰੀ ਸਟੋਰੀ ਸੁਣੀ। ਅੱਛਾ। ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਡੇ ਪਿੰਡ 6-7 ਘਰ ਮੁਸਲਮਾਨਾਂ ਦੇ ਸੀਗੇ, ਸਾਰਾ ਪਿੰਡ ਸਿੱਖਾਂ ਦਾ ਸੀਗਾ। ਅੱਛਾ। ਤੇ ਜਦ ਰੋਲੇ ਪਏ ਆ ਤੇ ਅਸੀਂ ਉਹਨੂੰ ਬਾਇਜ਼ਤ ਨਾਲ ਦੇ ਪਿੰਡ ਦਕੋਹੇ ਅੱਛਾ ਕੈਂਪ ਵਿੱਚ ਛੱਡ ਕੇ ਆਏ। ਔਰ ਸਾਡੇ ਪਿੰਡ ਤੋਂ ਰੋਜ਼ ਰੋਟੀ ਪਾਣੀ ਦਾਲ ਬਣਾ ਕੇ ਉਹਨਾਂ ਨੂੰ ਜਾਂਦੀ ਸੀ
ਤੇ ਉਹਨਾਂ ਨਾਲ ਰਾਬਤਾ ਰੱਖਿਆ, 3 ਮਹੀਨੇ ਉੱਥੇ ਰਹੇ। ਕੈਂਪਾਂ 'ਚ। ਉਸ ਤੋਂ ਬਾਅਦ ਮੈਂ ਹੋਰ ਜਾਣਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦੱਸਿਆ ਬਈ ਇੱਕ ਬੀਬੀ ਦਾ, ਮੁਸਲਮਾਨ ਬੀਬੀ ਦਾ 7 ਸਾਲ ਦਾ ਬੇਟਾ ਫੌਤ ਹੋ ਗਿਆ ਅੱਛਾ ਆਪਣੇ ਕੈਂਪ ਦੇ ਵਿੱਚ। ਅੱਛਾ। ਸਾਡੇ ਪਿੰਡ ਦੀ ਸਾਰੀ ਪੰਚਾਇਤ ਜਾ ਕੇ ਅਫਸੋਸ ਕਰਕੇ ਆਈ। ਮੈਂ ਜੇ ਇਹ ਗੱਲ ਨਾ ਹੁੰਦੀ, ਹਾਂ ਮੈਂ ਨਾ ਆਪਣੇ ਪਿੰਡ ਨੂੰ ਮਾਫ ਕਰਨਾ ਸੀ ਹਾਂ ਤੇ ਨਾ ਮੈਂ ਆਪਣੇ ਫਾਦਰ ਨੂੰ ਕਰਨਾ ਸੀ। ਉਦੋਂ ਦੇ ਮੁਖੀ ਬੰਦੇ ਸੀਗੇ ਪਿੰਡ ਦੇ, ਔਰ ਮੁਖੀ ਰਹੇ ਆ। ਤੇ ਮੈਂ ਆਪਣੇ ਪਿੰਡ ਦੇ ਲੋਕਾਂ ਤੋਂ, ਜਿਹੜੇ ਬਜ਼ੁਰਗ ਸੀਗੇ ਤੇ ਆਪਣੇ ਫਾਦਰ ਸਾਹਿਬ ਤੋਂ ਬਹੁਤ ਬਹੁਤ ਖੁਸ਼ ਆ ਵੀ ਉਹਨਾਂ ਨੇ ਉਹ ਬਾਇਜ਼ਤ ਸਾਰੇ ਬੰਦੇ ਤੇ ਉਹ ਪਿਆਰ ਮੁਹੱਬਤ ਨਾਲ ਇਹਨੂੰ ਤੋਰੇ। ਵਾਹ ਜੀ ਵਾਹ, ਬੜੀ ਵੱਡੀ ਗੱਲ ਹੈ। ਇਹ ਸੀ ਸਾਂਝ, ਮੁਹੱਬਤ ਸੀ। ਬਹੁਤ ਸਾਂਝ ਸੀ, ਬਹੁਤ ਸਾਂਝ ਦੀਆਂ ਗੱਲਾਂ ਬਹੁਤ ਨੇ, ਫਿਰ ਬਹੁਤ ਚਿਰ ਲੱਗ ਜਾਣਾ। ਕੋਈ ਨਹੀਂ, ਸੁਣਾਓ ਤੁਸੀਂ। ਇਹ ਸਾਂਝ ਦੀਆਂ ਗੱਲਾਂ ਨੇ ਤਾਂ ਨੇੜੇ ਕਰਨੀ ਆ ਸਾਡੀ ਦੁਨੀਆ। ਹਾਂਜੀ, ਹੋਰ ਵਾਕਿਆ ਸੁਣਾਓ। ਹਾਂਜੀ, ਮੈਂ 1.5 ਸਾਲ ਦਾ ਸੀ ਜਦ ਪਾਰਟੀਸ਼ਨ ਹੋਈ। 2 ਸਾਲ ਬਾਅਦ ਫਿਰ ਥੋੜੀ ਜਿਹੀ ਸੁਰਤ ਆਈ। ਅੱਛਾ। ਫਿਰ ਪਤਾ ਲੱਗਾ ਵੀ ਯਾਰ ਮੁਸਲਮਾਨ ਇਧਰੋਂ ਗਏ ਸੀਗੇ ਹਾਂ ਤੇ ਸਿੱਖ ਉਧਰੋਂ ਆਏ ਸੀ ਹਾਂ ਤੇ ਮਿਕਸ ਫੀਲਿੰਗ ਸੀ ਲੋਕਾਂ ਦੀ ਮੁਸਲਮਾਨਾਂ ਬਾਰੇ, ਮਤਲਬ ਮਿਲੀ ਜੁਲੀ। ਹਾਂਜੀ, ਤੇ ਉਹਦੇ ਵਿੱਚ ਮਤਲਬ ਨੈਗੇਟਿਵ ਜ਼ਿਆਦਾ ਸੀਗਾ, ਨੈਗੇਟਿਵਿਟੀ ਜ਼ਿਆਦਾ ਸੀਗੀ। ਫਿਰ ਜਦ ਮੈਂ 2000 ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ 2005 ਦੇ ਵਿੱਚ ਪਹਿਲੀ ਵਾਰੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਹਾਂ ਉਹ ਸਭ ਕੁਝ ਇਹੀ ਉਸ ਤੋਂ ਉਲਟ ਸੀ। ਜੋ ਦੇਖਿਆ, ਰੇਸ਼ੋ ਬਦਲ ਗਈ। ਜੋ ਦੇਖਿਆ ਜਾਂ ਜੋ ਸੁਣਿਆ ਉਸ ਤੋਂ ਉਲਟ ਸੀ। ਜੋ ਦੇਖਿਆ ਉਹ ਬਿਲਕੁਲ ਪੋਜ਼ਿਟਿਵ ਸੀਗਾ। ਸੋਚ ਬਦਲ ਗਈ ਇੱਥੇ ਆ ਕੇ। ਸੋਚ ਕੀ ਮਤਲਬ ਮੈਨੂੰ ਉਹ ਚੀਜ਼ ਜਿਹੜੀ ਸੀ ਉਹ ਬਿਲਕੁਲ ਆਪੋਜ਼ਿਟ ਲੱਗੀ ਔਰ ਬਹੁਤ ਚੰਗਾ ਲੱਗਾ। ਤੇ ਫਿਰ ਜਦ ਵੀ ਮਹਾਰਾਜ ਮੈਨੂੰ ਲਿਆਉਂਦੇ ਰਹੇ ਆ ਤੇ ਮੈਂ ਇੱਥੇ ਬੜੇ ਦੋਸਤ ਬਣਾਏ ਆ। ਮੇਰੀ ਇਹ ਮਤਲਬ ਉੱਥੇ ਵੀ ਇੱਕ ਫਿਤਰਤ ਆ, ਇੰਗਲੈਂਡ 'ਚ ਵੀ ਇੰਡੀਆ 'ਚ ਵੀ ਇਹ ਦੋਸਤਾਸ ਬਣਾਉਣਾ, ਸਾਰਾ ਮਿਲ ਜੁਲ ਕੇ ਰਹਿਣਾ। ਇੱਥੇ ਕਾਫੀ ਦੋਸਤ ਬਣਾਏ ਆ, ਉਹਨਾਂ ਨੂੰ ਮਿਲਦੇ ਗਿਲਦੇ ਆ, ਫੋਨ ਕਰਦੇ ਆ ਜਦ ਅਸੀਂ ਇੰਗਲੈਂਡ ਹੋਈਏ ਜਾਂ ਕਿਤੇ ਵੀ ਹੋਈਏ। ਦੇਖ ਲਓ ਜੀ, ਤੁਸੀਂ ਬੇਸ਼ੱਕ ਉਦੋਂ ਸਾਲ ਦੇ ਸੀਗੇ ਜਾਂ ਸਵਾ ਸਾਲ ਦੇ ਸੀ, ਪਰ ਜੋ ਤੁਹਾਨੂੰ ਆ ਤੁਹਾਡੀਆਂ ਅੱਖਾਂ ਵੀ ਭਰ ਆਈਆਂ ਆ ਗੱਲ ਕਰਦੇ ਆ, ਆਵਾਜ਼ 'ਚ ਵੀ ਲਫ਼ਜ਼ ਆ ਗਈ ਆ, ਜਿੱਦਾਂ ਆਵਾਜ਼ ਨਹੀਂ ਭਰ ਜਾਂਦੀ ਹੁੰਦੀ ਬੰਦੇ ਦੀ। ਜੀ ਹਾਂ, ਮਤਲਬ ਕਿ ਉਹ ਦਰਦ ਹਜੇ ਵੀ ਹੈਗਾ ਆ ਵਿਛੜਨ ਦਾ। ਬਿਲਕੁਲ ਹੈਗਾ। ਸਾਡੇ ਬਜ਼ੁਰਗਾਂ ਦੇ ਅੱਖਾਂ 'ਚ ਅਸੀਂ ਦੇਖਿਆ ਨਾ, ਅਸੀਂ ਬਜ਼ੁਰਗਾਂ ਦੇ ਅੱਖਾਂ 'ਚ ਦੇਖਿਆ, ਉਹ ਦਰਦ ਸਾਡੇ ਆਇਆ। ਅਸੀਂ ਤਾਂ ਨਹੀਂ ਦੇਖਿਆ, ਬੱਚੇ ਸੀਗੇ। ਤੇ ਸੋ ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਉਹ ਜਾਂਦਾ ਲੰਘ ਰਿਹਾ ਸੀ, ਤੁਹਾਨੂੰ ਕਿਉਂ ਜੱਫੀ ਪਾਈ? ਤੁਸੀਂ ਸੱਚ ਦੱਸਦੇ ਹੋ ਤੁਸੀਂ ਲੋਕਾਂ ਨੂੰ। ਪਹਿਲਾਂ ਕਿਸੇ ਨੇ ਸੱਚ ਦੱਸਿਆ ਨਹੀਂ, ਪਹਿਲੇ ਦੱਸਿਆ ਨਹੀਂ ਇਹ ਗੱਲ। ਹਾਂਜੀ, ਮੈਨੂੰ ਹੁਣ ਆਗਿਆ ਦਿਓ। ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਮੌਜੂਦ ਸੀ ਸਰਦਾਰ ਸਾਹਿਬ ਜਿਹੜੇ ਆਏ ਹੋਏ, ਤੇ ਇਹਨਾਂ ਨੂੰ ਜਲਦੀ ਇਹਦੇ ਨਾਲ ਗੱਲਾਂ ਬਾਤਾਂ ਤੇ ਹੋਰ ਵੀ ਕਰਨੀਆਂ ਸੀ। ਸਾਡੇ ਨਾਲ ਜੁੜੇ ਰਹੋ ਜੀ, ਤੁਹਾਨੂੰ ਹੋਰ ਵੀ ਪ੍ਰਾਹੁਣਿਆਂ ਨਾਲ ਮਿਲਾਵਾਂਗੇ ਜੀ। ਰੱਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ। ਬਚਪਨ ਖੇਡ ਕੇ ਗੁਜ਼ਾਰਿਆ, ਅੱਜ ਵੀ ਮੈਂ ਜਾਣਦਾ ਵਾਂ ਯਾਰ ਮੇਰੇ ਸੁੱਚੇ ਸੀ। ਆਪੇ ਅਸੀਂ ਨਿੱਕੇ ਨਿੱਕੇ